ਜਿਹੜੀ ਪਹਿਲੀ ਟਰਮ ਵੇਲੇ ਟਰੰਪ ਨੇ ਐਗਜ਼ੈਂਪਸ਼ਨ ਦਿੱਤੀ ਸੀ ਇੰਡੀਆ ਨੂੰ ਕਿ ਚਲ ਠੀਕ ਹੈ ਈਰਾਨ ਤੇ ਬਾਕੀ ਤੇਲ ਨਾ ਖਰੀਦੋ ਈਰਾਨ ਦਾ, ਉਹ ਇੰਡੀਆ ਨੇ ਬੰਦ ਕਰਤਾ ਸੀ। ਪਰ ਤੁਸੀਂ ਚਾਬਹਾਰ ਪੋਰਟ ਨੂੰ ਡਿਵੈਲਪ ਕਰ ਲਓ, ਕਿਉਂਕਿ ਉਦੋਂ ਅਜੇ ਤਾਲਿਬਾਨ ਵੀ ਬੈਠੇ ਹੋਏ ਸੀ ਉੱਥੇ, ਔਰ ਅਮਰੀਕਾ ਦਾ ਵੀ ਇੰਟਰਸਟ ਸੀ ਵੀ ਜਿਹੜਾ ਉਹ ਅਮਰੀਕਨ ਫੌਜ ਰਾਹੀਂ ਪਾਕਿਸਤਾਨ ਤੋਂ ਇਲਾਵਾ ਵੀ ਕੋਈ ਆਲਟਰਨੇਟ ਰਾਊਟ ਬਣੇ। ਦੈਟ ਵਾਸ ਦਾ ਰੀਜ਼ਨ। ਹੁਣ ਚਾਬਹਾਰ ਆਪਰੇਟਰਸ ਟੂ ਫੇਸ US ਸੈਂਕਸ਼ਨ ਫਰੋਮ ਸੈਪਟੈਂਬਰ 29। ਇਹ ਜਿਹੜਾ ਮੂਵ ਹੈ ਇਹ ਮੈਕਸਿਮਮ ਪ੍ਰੈਸ਼ਰ ਦਾ ਵਾਲਾ ਮੂਵ ਹੈ ਅਮਰੀਕਾ ਦਾ, ਕਿਉਂਕਿ ਉਸ ਤੋਂ ਪਹਿਲਾਂ ਜਿਹੜੀ ਹੈ ਆਲਰੇਡੀ ਇੰਡੀਆ ਨੂੰ ਉਹਨਾਂ ਨੇ ਰੂਸ ਦੇ ਤੇਲ ਦੇ ਮੁੱਦੇ ਦੇ ਉੱਤੇ ਜਿਹੜਾ 25% ਸੈਂਕਸ਼ਨਸ ਲਾਈਆਂ ਹੋਈਆਂ, ਕਿਉਂਕਿ ਇੰਡੀਆ ਜਿਹੜਾ ਉਹ ਸ਼ਾਹਿਦ ਬਹਿਸ਼ਤੀ ਟਰਮੀਨਲ ਹੈ ਚਾਬਹਾਰ ਪੋਰਟ ਦਾ, ਉਹਨੂੰ ਆਲਟਰਨੇਟ ਟ੍ਰੇਡਿੰਗ ਰਾਊਟ ਇੰਡੀਆ ਦੇ ਤੌਰ ਤੇ ਡਿਵੈਲਪ ਕਰ ਰਿਹਾ ਸੀ ਪਾਕਿਸਤਾਨ ਨੂੰ ਅਵੋਇਡ ਕਰਕੇ, ਤਾਂ ਕਿ ਉੱਥੋਂ ਕਾਰਗੋ ਅਫਗਾਨਿਸਤਾਨ 'ਚ ਜਾਣ, ਉੱਥੋਂ ਸੈਂਟਰਲ ਏਸ਼ੀਆ ਜਾ ਸਕਦੇ ਨੇ। 10 ਦਿਨ ਦਾ ਟਾਈਮ ਦੇ ਕਿ 10 ਦਿਨ ਦੇ ਵਿੱਚ ਜਿਹੜੀ ਤੁਹਾਨੂੰ ਸੈਂਕਸ਼ਨ ਦਿੱਤੀ ਸੀ ਚਾਬਹਾਰ ਪੋਰਟ ਦੀ ਉਹ ਖਤਮ। ਔਰ ਇਹ ਇਹਨਾਂ ਕੋ ਆਲਰੇਡੀ ਸਾਊਦੀ ਅਰੇਬੀਆ ਪਾਕਿਸਤਾਨ ਡੀਲ ਤੋਂ ਹੀ ਸ਼ੈਲ ਸ਼ੌਕਡ ਹੈ ਇੰਡੀਆ। 23 ਮੁਲਕ ਡਰੱਗ ਪ੍ਰੋਡਿਊਸਰ ਔਰ ਟ੍ਰਾਂਜ਼ਿਟ ਦੇ ਵਿੱਚ ਹੈਲਪ ਕਰਨ ਵਾਲੇ ਨੇ ਜਿਹੜੀ ਲਿਸਟ ਪ੍ਰੈਜ਼ੀਡੈਂਟ ਟਰੰਪ ਨੇ ਸਟੇਟ ਡਿਪਾਰਟਮੈਂਟ ਨੂੰ ਦਿੱਤੀ ਹੈ, ਉਹਨਾਂ ਦੇ ਵਿੱਚ ਭਾਰਤ ਮਾਤਾ ਵੀ ਸ਼ਾਮਲ ਹੈ। ਫੈਂਟਨਲ ਸਮਗਲ ਕਰ ਰਹੇ ਹੋ ਅਮਰੀਕਾ 'ਚ, ਜਿਹੜੀ ਯੂਜ਼ ਹੁੰਦੀ ਹੈ ਡਰੱਗ ਦੇ ਵਿੱਚ, ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਇਹ ਐਗਜ਼ੈਕਟਿਵ ਜਿਹੜੇ ਅਧਿਕਾਰੀ ਨੇ ਉਹ ਵੀ ਤੇ ਉਹਨਾਂ ਦੇ ਫੈਮਿਲੀ ਮੈਂਬਰ ਵੀ, ਉਹਨਾਂ ਸਾਰਿਆਂ ਦੇ ਉੱਤੇ ਜਿਹੜੇ ਉਹਨਾਂ ਨੂੰ ਵੀਜ਼ੇ ਅਮਰੀਕਾ ਦੇ ਜਿਨ੍ਹਾਂ ਕੋਲ ਸੀ ਉਹ ਅਸੀਂ ਰੋਕ ਰਹੇ। ਇਹ ਨਹੀਂ ਹੈ ਵੀ ਤੁਹਾਡੇ ਮੁੰਡੇ ਕੁੜੀਆਂ ਇੱਥੇ ਅਮਰੀਕਾ ਦੀਆਂ ਯੂਨੀਵਰਸਿਟੀਆਂ 'ਚ ਪੜ੍ਹਦੇ ਨੇ ਵੀਜ਼ੇ ਲੈ ਕੇ ਬੈਠੇ, ਸਭ ਬਾਹਰ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਅਮਰੀਕਾ ਨੂੰ ਭਾਰਤ ਤੇ ਈਰਾਨ ਦੀ ਚਾਬਹਾਰ ਬੰਦਰਗਾਹ ਤੇ ਵਪਾਰਕ ਪਾਬੰਦੀਆਂ ਲਗਾਈਆਂ ਗਈਆਂ ਨੇ, ਔਰ ਨਾਲ ਹੀ ਭਾਰਤ ਦੇ ਡਰੱਗ ਟ੍ਰੇਡ ਵਿੱਚ ਕੁਝ ਉੱਚ ਅਧਿਕਾਰੀਆਂ ਦੇ ਅਮਰੀਕਾ ਦੇ ਵੀਜ਼ੇ ਜਿਹੜੇ ਉਹ ਰੱਦ ਕੀਤੇ ਗਏ ਨੇ। ਸੋ ਜ਼ਾਹਿਰ ਹੈ ਕਿ ਅਮਰੀਕਾ ਭਾਰਤ ਸਬੰਧਾਂ ਵਿੱਚ ਸੁਧਾਰ ਹੋਣ ਦੀ ਬਜਾਏ ਵਿਗਾੜ ਹੀ ਹੋ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਹਾਲਾਂ ਜਦੋਂ ਮੋਦੀ ਦੇ 75ਵੇਂ ਬਰਥਡੇ 'ਤੇ ਪ੍ਰੈਜ਼ੀਡੈਂਟ ਟਰੰਪ ਨੇ ਕਾਲ ਕੀਤਾ, ਉਹਦੀ ਸ਼ਬਦਾਵਲੀ ਨੂੰ ਬਹੁਤ ਸਾਰੇ ਐਕਸਪਰਟਸ ਨੇ ਦੇਖਿਆ, ਔਰ ਇੰਡੀਅਨ ਸਪਿਨ ਵਾਲਿਆਂ ਨੇ ਇਹ ਕਿਹਾ ਕਿ ਜੀ ਜਿਹੜਾ ਰੀਥਿੰਕ ਹੋਇਆ ਅਮਰੀਕਾ 'ਚ ਔਰ ਟਰੰਪ ਐਡਮਿਨਿਸਟ੍ਰੇਸ਼ਨ ਦੀ ਭਾਰਤ ਪ੍ਰਤੀ ਜਿਹੜੀ ਸਖਤ ਨੀਤੀ ਸੀ ਉਹ ਹੁਣ ਮੈਲੋ ਡਾਊਨ ਹੋਇਆ। ਇਸ ਲਈ ਉਹਨਾਂ ਨੇ ਆਪਣਾ ਜਿਹੜਾ ਟ੍ਰੇਡ ਕਮਰਸ ਸੈਕਟਰੀ ਨੂੰ ਵੀ ਭੇਜਿਆ ਦਿੱਲੀ, ਐਂਡ ਗੱਲਬਾਤ ਜਿਹੜੀ ਹੈ ਵਾਪਸ ਲੀਹ 'ਤੇ ਚੜ੍ਹ ਗਈ ਹੈ, ਔਰ ਹੁਣ ਜਿਹੜਾ ਭਾਰਤ ਪ੍ਰਤੀ ਜਿਹੜਾ ਉਹ ਬਿਲਕੁਲ ਯੂ ਟਰਨ ਟਰੰਪ ਨੇ ਮਾਰਿਆ। ਜਿਨ੍ਹਾਂ ਨੇ ਇਹਨਾਂ 2 ਦਿਨਾਂ ਦਾ ਸਾਡੇ ਪ੍ਰੋਗਰਾਮ ਸੁਣੇ ਨੇ, ਕੱਲ੍ਹ ਦੇ ਵੀ, ਅਸੀਂ ਇਹ ਕਿਹਾ ਸੀ ਕਿ ਵੀ ਇੱਕ ਆਪਟਿਕਸ ਹੁੰਦੀਆਂ ਨੇ, ਪਲੈਜ਼ੈਂਟਰੀਜ਼ ਹੁੰਦੀਆਂ, ਇੱਕ ਨੀਤੀ ਹੁੰਦੀ ਹੈ। ਔਰ ਜੇ ਪ੍ਰੈਜ਼ੀਡੈਂਟ ਟਰੰਪ ਦਾ ਈਵਨ 75th ਬਰਥਡੇ 'ਤੇ ਤੁਸੀਂ ਮੈਸੇਜ ਨੂੰ ਵੀ ਦੇਖੋ ਤੇ ਉਸ ਦੇ ਵਿੱਚ ਵੀ ਇਹ ਪਲੈਜ਼ੈਂਟਰੀਜ਼ ਸ਼ੇਅਰ ਕਰਨ ਤੋਂ ਬਾਅਦ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਇਹੀ ਭਾਰਤ ਦਾ ਥੈਂਕ ਯੂ ਕੀਤਾ ਸੀ ਕਿ ਭਾਈ ਯੂਕਰੇਨ ਵਾਰ ਦੇ ਯੂਕਰੇਨ 'ਚ ਪੀਸ ਲਿਆਉਣ ਲਈ ਜਿਹੜਾ ਤੁਹਾਡਾ ਐਫਰਟ ਹੈ ਉਹਦਾ ਥੈਂਕ ਯੂ। ਹੁਣ ਇਹ ਵਿਅੰਗ ਵੀ ਸੀ, ਕਿਉਂਕਿ ਇਸੇ ਲਈ ਤਾਂ ਟੈਰਿਫਸ ਲਾਈਆਂ ਨੇ ਮੋਦੀ ਦੇ ਉੱਤੇ ਕਿ ਵੀ ਭਾਰਤ ਦੇ ਉੱਤੇ ਕਿ ਵੀ ਉਹ ਰੂਸ ਦਾ ਆਇਲ ਖਰੀਦ ਰਿਹਾ ਔਰ ਉਹਦੇ ਨਾਲ ਰੂਸ ਦੀ ਜਿਹੜੀ ਹੈ ਉਹ ਵਾਰ ਮਸ਼ੀਨਰੀ ਨੂੰ ਆਇਲ ਮਿਲ ਰਿਹਾ ਔਰ ਬੇਗੁਨਾਹ ਮਾਰ ਰਹੇ ਨੇ। ਸੋ ਤੇ ਦੂਸਰਾ ਸੀ ਕਿ ਵੀ ਇਹਨਾਂ ਨੇ ਅੰਡਰਸਟੈਂਡਿੰਗ ਦੇ ਦਿੱਤੀ ਹੈ ਕਿ ਵੀ ਅਸੀਂ ਹੁਣ ਨਹੀਂ ਖਰੀਦਾਂਗੇ ਔਰ ਅਸੀਂ ਉਸੇ ਤਨਖਾਹ 'ਤੇ ਹੀ ਕੰਮ ਕਰਾਂਗੇ। ਲੇਕਿਨ ਜਿਹੜੀ ਇੰਡੀਕੇਸ਼ਨ ਇਸ ਪੀਰੀਅਡ 'ਚ ਆ ਰਹੀ ਸੀ ਕਿ ਵੀ ਇਹਦੇ ਬਾਵਜੂਦ ਕੁਝ ਪਲੈਜ਼ੈਂਟਰੀਜ਼ ਜਾਂ ਦੂਸਰਾ ਹੋਇਆ, ਔਨ ਦਾ ਗਰਾਊਂਡ ਐਕਸ਼ਨਸ ਵਿਲ ਟੈਲ ਵਟ ਵਿਲ ਹੈਪਨ। ਹੁਣ ਅੱਜ ਅਸੀਂ ਜਦੋਂ ਕਿ 18 ਸਤੰਬਰ ਨੂੰ ਗੱਲ ਕਰ ਰਹੇ, ਹੁਣ ਅੱਜ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਿਹੜੇ ਨੇ 2 ਤੋਹਫੇ ਹੋਰ ਮੋਦੀ ਸਰਕਾਰ ਨੂੰ ਦਿੱਤੇ ਨੇ। ਇਕੱਲੇ ਹੀ ਨਹੀਂ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਪਿਛਲੇ 2 ਦਿਨ ਤੋਂ UK ਦੇ ਦੌਰੇ 'ਤੇ ਸੀ। ਉੱਥੇ ਕਿੰਗ ਚਾਰਲਸ ਨੇ ਬੜਾ ਜਿਹੜਾ ਬਾਦਸ਼ਾਹੀ ਅੰਦਾਜ਼ ਦੇ ਵਿੱਚ ਜਿਹੜਾ ਉਹ ਸਵਾਗਤ ਕੀਤਾ, ਬੈਂਡ ਵੱਜ ਰਹੇ ਨੇ, ਸਟੇਟ ਬੈਂਕੁਏਟ ਹੈ, ਦੂਜਾ ਹੈ ਟਰੰਪ ਆਪਣੇ ਪੂਰੇ ਰੰਗ ਦੇ ਵਿੱਚ ਮਸਤੀ 'ਚ ਨਜ਼ਰ ਆਏ। ਔਰ ਫਿਰ ਜਿਹੜੀ ਹੈ ਉਹ ਮੀਡੀਆ ਦੇ ਨਾਲ ਉਹਨਾਂ ਦੀ ਗੁਫ਼ਤਗੂ ਵੀ ਹੋਈ, ਉਹਦੇ 'ਚ ਉਹਨਾਂ ਨੇ ਫਿਰ ਉਹਦੇ 'ਚ ਇਹੀ ਰਿਪੀਟ ਕੀਤਾ ਟਰੰਪ ਨੇ
ਕਿ ਭਾਰਤ ਔਰ ਪਾਕਿਸਤਾਨ ਦੋਨੋਂ ਖਤਰਨਾਕ ਨਿਊਕਲੀਅਰ ਪਾਵਰਸ, ਦੋਨੋਂ ਜੰਗ ਤੇ ਉਹਨਾਂ ਨੂੰ ਮੈਂ ਟ੍ਰੇਡ ਦੀ ਧਮਕੀ ਦਿੱਤੀ ਵੀ ਤੁਹਾਡੇ ਨਾਲ ਨਹੀਂ ਕਰਾਂਗੇ, ਸਮਝੌਤਾ ਕਰਾਇਆ। ਉਹਦੇ 'ਚ ਉਹਨਾਂ ਨੇ ਫੇਰ ਕਿਹਾ ਕਿ ਵੀ ਇਹ ਜਿਹੜੀ ਯੂਕਰੇਨ ਵਾਰ ਹੈ, ਉਹਨਾਂ ਨੇ ਕਿਹਾ ਵੀ ਇਹ ਤੁਸੀਂ ਯੂਰਪੀਅਨ ਯੂਨੀਅਨ ਵਾਲਾ ਵੀ ਬੰਦ ਕਰੋ ਤੇਲ ਲੈਣਾ ਰੂਸ ਤੋਂ, ਚੀਨ ਵੀ ਬੰਦ ਕਰੇ, ਭਾਰਤ ਵੀ ਬੰਦ ਕਰੇ। ਹੁਣ ਇਹ ਵੀ ਉਹਨਾਂ ਨੇ ਕਿਹਾ ਕਿ ਵੀ ਜੇ ਤੁਸੀਂ ਤੇਲ ਨਾ ਖਰੀਦੋ, ਇੰਡੀਆ ਤਾਂ ਕਹਿੰਦਾ ਅਸੀਂ ਟੈਰਿਫ ਹੀ ਇਸ ਲਈ ਲਾਇਆ। ਸੋ ਉਹਦੇ 'ਚ ਵੀ ਕੋਈ ਟੋਨ ਡਾਊਨ ਨਹੀਂ ਸੀ। ਲੇਕਿਨ ਇਹ ਜਿਹੜੇ ਦੋ ਐਕਸ਼ਨ ਹੁਣ ਚਾਬਹਾਰ, ਇਹ ਲਫ਼ਜ਼ ਬਹੁਤਿਆਂ ਨੇ ਸ਼ਾਇਦ ਨਾ ਵੀ ਸੁਣਿਆ ਹੋਏ, ਇਹ ਇੱਕ ਪੋਰਟ ਹੈ ਈਰਾਨ ਦੇ ਵਿੱਚ। ਚਾਬਹਾਰ ਥਾਂ ਈਰਾਨ ਦੇ ਵਿੱਚ ਹੈ। ਔਰ ਕਿਉਂਕਿ ਜੇ ਇੰਡੀਆ ਨੇ ਯੂਰਪ ਤੱਕ ਪਹੁੰਚਣਾ ਹੈ ਜਾਂ ਦੂਸਰੇ ਉਹਦੇ ਕੋਲ ਪਾਕਿਸਤਾਨ ਤੋਂ ਜਾਂ ਤਾਂ ਸਮੁੰਦਰੀ ਰਸਤਾ ਹੈ, ਧਰਤੀ ਵਾਲਾ ਤਾਂ ਦੂਜਾ ਹੈ ਨਹੀਂ। ਹੁਣ ਚਾਬਹਾਰ ਜਿਹੜੀ ਪੋਰਟ ਹੈ ਇਹ ਈਰਾਨ ਦੇ ਵਿੱਚ ਹੈ, ਜਿਹਦੇ ਰਾਹੀਂ ਅਫਗਾਨਿਸਤਾਨ ਦੇ ਨਾਲ, ਜੇ ਅਫਗਾਨਿਸਤਾਨ 'ਚ ਕੋਈ ਚੀਜ਼ ਪਹੁੰਚਾਉਣੀ ਹੈ ਵਾਇਆ ਪਾਕਿਸਤਾਨ ਜਾਣਾ ਪੈਂਦਾ ਹੈ, ਲੈਂਡ ਲੌਕਡ ਹੈ। ਪਰ ਚਾਬਹਾਰ ਰਾਹੀਂ ਅਫਗਾਨਿਸਤਾਨ ਨਾਲ ਲਿੰਕ ਜੁੜਦਾ ਹੈ। ਔਰ ਇਹਨੂੰ ਡਿਵੈਲਪ ਕਰਨ ਦੇ ਲਈ 200 ਕਰੋੜ ਰੁਪਈਆ ਭਾਰਤ ਨੇ ਖਰਚਿਆ ਹੋਇਆ, ਹੁਣ ਵੀ ਖਰਚ ਰਿਹਾ ਸੀ। ਹੁਣ ਕਿਉਂਕਿ ਅਮਰੀਕਾ ਨੇ ਆਰਥਿਕ ਪਾਬੰਦੀਆਂ ਲਾਈਆਂ ਹੋਈਆਂ ਨੇ ਈਰਾਨ ਦੇ ਉੱਤੇ, ਸੈਂਕਸ਼ਨਸ, ਕਿ ਬਈ ਕੋਈ ਉਹਦੇ ਨਾਲ ਡੀਲ ਕਰ ਨਹੀਂ ਸਕਦਾ। ਹੁਣ ਜਿਹੜੀ ਟਰੰਪ ਦੀ ਪਹਿਲੀ ਟਰਮ ਸੀ, ਉਦੋਂ ਉਹ ਬੜਾ ਦਿਆਲ ਸੀ ਮੋਦੀ ਦੇ ਉੱਤੇ, ਮਾਈ ਫਰੈਂਡ ਮੋਦੀ ਔਰ ਨਮਸਤੇ ਟਰੰਪ, ਔਰ ਉਦੋਂ ਹੀ ਕਸ਼ਮੀਰ ਦਾ ਰੁਤਬਾ ਵੀ ਖਤਮ ਕੀਤਾ 5 ਅਗਸਤ 2019 ਨੂੰ ਮੋਦੀ ਸਰਕਾਰ ਨੇ ਆਰਟੀਕਲ 370 ਖਤਮ ਕੀਤਾ। ਦੂਜਾ ਐਵਰੀਥਿੰਗ ਵਾਸ, ਜਿਹਨੂੰ ਅਮਰੀਕਨ ਕਹਿੰਦੇ ਨੇ ਗੁੱਡੀ ਗੁੱਡੀ। ਹੁਣ ਟਰੰਪ ਜਿਹੜੇ ਨੇ ਉਹ ਨਵਾਂ ਅਵਤਾਰ ਹੈ ਟਰੰਪ। ਹੁਣ ਅਵਤਾਰਵਾਦ ਵੀ ਤਾਂ ਹਿੰਦੂ ਬਿਲੀਵ ਕਰਦੇ ਆ ਨਾ। ਇਹਨਾਂ ਨੇ ਹੁਣ ਪਹਿਲਾ ਅਵਤਾਰ ਜਿਹੜਾ ਉਹ ਇੱਕ ਦੇਖਿਆ, ਹੁਣ ਟਰੰਪ ਰੀਇਨਕਾਰਨੇਟ ਹੋਏ, ਉਹਨਾਂ ਨੇ ਨਵਾਂ ਅਵਤਾਰ ਧਾਰਿਆ। ਔਰ ਨਵਾਂ ਅਵਤਾਰ ਵੀ ਹੱਥ 'ਚ ਜਿਹੜਾ ਉਹ ਹਨੂਮਾਨ ਦੀ ਗੁਰਜ, ਤੇ ਮਾਰ ਵੀ ਸਿੱਧਾ ਮੋਦੀ ਦੇ ਸਿਰ 'ਚ ਰਹਿਣ ਹੈ। ਹੁਣ ਉਹ ਪਹਿਲਾਂ ਤਾਂ ਗਿਆ ਵੀ ਪਵਨ ਸੁਤ ਹਨੂਮਾਨ ਕੀ ਜੈ, ਉਹ ਵੀ ਕਰਦੇ ਸੀ, ਇਹ ਵੀ ਕਰੀ ਜਾਂਦੇ। ਹੁਣ ਇੱਧਰ ਗੁਰਜ ਚੁੱਕੀ ਹੋਈ ਆ ਉਹਨਾਂ ਨੇ। ਹੁਣ ਅੱਜ 18 ਸਤੰਬਰ ਨੂੰ ਜਿਹੜੀ ਪਹਿਲੀ ਟਰਮ ਵੇਲੇ ਟਰੰਪ ਨੇ ਐਗਜ਼ੈਂਪਸ਼ਨ ਦਿੱਤੀ ਸੀ ਇੰਡੀਆ ਨੂੰ ਕਿ ਚਲੋ ਠੀਕ ਹੈ ਈਰਾਨ ਤੇ ਬਾਕੀ ਤੇਲ ਨਾ ਖਰੀਦੋ ਈਰਾਨ ਦਾ, ਉਹ ਇੰਡੀਆ ਨੇ ਬੰਦ ਕਰਤਾ ਸੀ। ਪਰ ਤੁਸੀਂ ਚਾਬਹਾਰ ਪੋਰਟ ਨੂੰ ਡਿਵੈਲਪ ਕਰ ਲਓ, ਕਿਉਂਕਿ ਉਦੋਂ ਅਜੇ ਤਾਲਿਬਾਨ ਵੀ ਬੈਠੇ ਹੋਏ ਸੀ ਉੱਥੇ, ਔਰ ਅਮਰੀਕਾ ਦਾ ਵੀ ਇੰਟਰਸਟ ਸੀ ਵੀ ਜਿਹੜਾ ਉਹ ਅਮਰੀਕਨ ਫੌਜ ਰਾਹੀਂ ਪਾਕਿਸਤਾਨ ਤੋਂ ਇਲਾਵਾ ਵੀ ਕੋਈ ਆਲਟਰਨੇਟ ਰਾਊਟ ਬਣੇ। ਦੈਟ ਵਾਜ਼ ਦਾ ਰੀਜ਼ਨ। ਹੁਣ ਇਹਨਾਂ ਦੇ ਆਪਣੇ ਮੀਡੀਆ ਦੀ ਖਬਰ ਹੈ, ਚਾਬਹਾਰ ਆਪਰੇਟਰਸ ਟੂ ਫੇਸ US ਸੈਂਕਸ਼ਨ ਫਰੋਮ ਸੈਪਟੈਂਬਰ 29। ਅੱਜ 18 ਸਤੰਬਰ ਨੂੰ ਅਮਰੀਕਾ ਦੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੇ ਇਹ ਕਿਹਾ ਕਿ ਵੀ ਜਿਹੜਾ ਅਸੀਂ ਵੇਵਰ ਇੰਡੀਆ ਨੂੰ ਦਿੱਤਾ ਸੀ ਕਿ ਇਰਾਨੀਅਨ ਪੋਰਟ ਚਾਬਹਾਰ ਦਾ ਇਸਤੇਮਾਲ ਕਰ ਸਕਦੇ ਨੇ 2018 ਦੇ ਵਿੱਚ, ਉਹਨੂੰ ਅਸੀਂ ਖ਼ਤਮ ਕਰ ਰਹੇ ਹਾਂ ਵੇਵਰ ਨੂੰ। ਔਰ 10 ਦਿਨਾਂ ਦੇ ਵਿੱਚ ਇੰਡੀਆ ਜਿਹੜਾ ਹੈ ਉਹ ਆਪਣੀ ਸਾਰੀ ਜਿਹੜੀ ਹੈ ਕਾਰੋਬਾਰੀ ਔਰ ਦੂਜੀ ਸਮੇਟ ਲੈ। ਉਸ ਤੋਂ ਬਾਅਦ ਜਿਹੜਾ ਸੈਂਕਸ਼ਨਸ ਨੇ ਐਗਜ਼ੈਂਪਸ਼ਨ ਖ਼ਤਮ। ਉਹਨਾਂ ਨੇ ਕਿਹਾ ਵੀ ਇਹ ਜਿਹੜਾ ਮੂਵ ਹੈ ਇਹ ਮੈਕਸਿਮਮ ਪ੍ਰੈਸ਼ਰ ਦਾ ਵਾਲਾ ਮੂਵ ਹੈ ਅਮਰੀਕਾ ਦਾ, ਕਿਉਂਕਿ ਉਸ ਤੋਂ ਪਹਿਲਾਂ ਜਿਹੜੀ ਹੈ ਆਲਰੇਡੀ ਇੰਡੀਆ ਨੂੰ ਉਹਨਾਂ ਨੇ ਰੂਸ ਦੇ ਤੇਲ ਦੇ ਮੁੱਦੇ ਦੇ ਉੱਤੇ ਜਿਹੜਾ 25% ਸੈਂਕਸ਼ਨਸ ਲਾਈਆਂ ਹੋਈਆਂ, ਕਿਉਂਕਿ ਇੰਡੀਆ ਜਿਹੜਾ ਉਹ ਸ਼ਾਹਿਦ ਬਹਿਸ਼ਤੀ ਟਰਮੀਨਲ ਹੈ ਚਾਬਹਾਰ ਪੋਰਟ ਦਾ, ਉਹਨੂੰ ਆਲਟਰਨੇਟ ਟ੍ਰੇਡਿੰਗ ਰਾਊਟ ਇੰਡੀਆ ਦੇ ਤੌਰ ਤੇ ਡਿਵੈਲਪ ਕਰ ਰਿਹਾ ਸੀ ਪਾਕਿਸਤਾਨ ਨੂੰ ਅਵੋਇਡ ਕਰਕੇ, ਤਾਂ ਕਿ ਉੱਥੋਂ ਕਾਰਗੋ ਅਫਗਾਨਿਸਤਾਨ 'ਚ ਜਾਣ, ਉੱਥੋਂ ਸੈਂਟਰਲ ਏਸ਼ੀਆ ਜਾ ਸਕਦੇ ਨੇ। ਔਰ ਇਹ ਜਿਹੜਾ ਅੱਜ ਫੈਸਲਾ ਰਿਹਾ 10 ਦਿਨ ਦਾ ਟਾਈਮ ਦੇ ਕੇ 10 ਦਿਨ ਦੇ ਵਿੱਚ ਜਿਹੜੀ ਤੁਹਾਨੂੰ ਸੈਂਕਸ਼ਨ ਦਿੱਤੀ ਸੀ ਚਾਬਹਾਰ ਪੋਰਟ ਦੀ ਉਹ ਖਤਮ। ਔਰ ਇਹ ਇੰਨਾ ਕੁ ਆਲਰੇਡੀ ਸਾਊਦੀ ਅਰੇਬੀਆ ਪਾਕਿਸਤਾਨ ਡੀਲ ਤੋਂ ਹੀ ਸ਼ੈਲ ਸ਼ੌਕਡ ਹੈ ਇੰਡੀਆ। ਉਹਨਾਂ ਨੇ ਕਿਹਾ ਕਿ ਵੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਡਿਡਨਟ ਰਿਸਪੌਂਡ ਟੂ ਰਿਕੁਐਸਟ ਫਾਰ ਏ ਕਮੈਂਟ ਔਨ ਦਾ ਡਿਵੈਲਪਮੈਂਟ ਵਿਚ ਕੁਡ ਸਿਵੀਅਰਲੀ ਹੈਂਪਰ ਇੰਡੀਆਜ਼ ਪਲਾਨਸ ਫਾਰ ਰੀਜਨਲ ਕਨੈਕਟੀਵਿਟੀ। ਖੇਤਰੀ ਕਨੈਕਟੀਵਿਟੀ 200 ਕਰੋੜ ਵੀ ਗਿਆ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੈਡ ਫਸਟ ਅਨਾਊਂਸਡ ਹੀ ਪਲਾਨ ਟੂ ਐਂਡ ਦਾ ਵੇਵਰ ਗਿਵਨ ਟੂ ਇੰਡੀਆ ਇਨ ਹਿਸ ਪ੍ਰੀਵੀਅਸ ਟਰਮ। ਔਰ ਹੁਣ ਉਹਨਾਂ ਤੇ ਅਜੇ ਕਿਹਾ ਹੀ ਸੀ, ਪਰ ਇਹਨਾਂ ਨੂੰ ਲੱਗਦਾ ਸੀ ਕਿ ਵੀ ਸ਼ਾਇਦ ਹੁਣ ਰਿਲੇਸ਼ਨ ਇੰਪਰੂਵ ਹੋਣ ਲੱਗੇ ਨੇ, ਉਹ ਸਾਨੂੰ ਐਗਜ਼ੈਂਪਸ਼ਨ ਜਾਰੀ ਰਹੇ। ਪਰ ਲੱਗਦਾ ਹੈ ਕਿ ਵੀ ਥਿੰਗਸ ਆਰ ਨਾਟ ਕੋਜ਼ੀ ਟੁਵਰਡਸ ਇੰਡੀਆ। 10 ਦਿਨ ਦੇ ਟਾਈਮ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਅਸੀਂ ਤੁਹਾਨੂੰ ਇਹ ਨੋਟਿਸ ਦਿੰਦੇ ਹਾਂ ਕਿ ਵੀ ਅਸੀਂ ਇਹ ਤੁਹਾਡਾ ਜਿਹੜਾ ਇਹ ਰੁਤਬਾ ਉਹ ਰਿਵੋਕ ਕਰ ਰਹੇ ਹਾਂ ਇਸ ਸਾਰੇ 'ਤੇ। ਔਰ ਇਹ ਇੱਕ ਤੋਹਫਾ 18 ਸਤੰਬਰ ਨੂੰ ਹੁਣ ਦੇਖ ਲਓ ਕਿ ਵੀ
75ਵੇਂ ਸਾਲ ਤੋਂ 2 ਦਿਨਾਂ ਦੇ ਵਿੱਚ ਮੋਦੀ ਜੀ ਨੂੰ ਇਹ, ਤੇ ਦੂਸਰਾ ਉਹ ਵੀ ਇਹਨਾਂ ਦੇ ਮੀਡੀਆ ਦੀ ਹੈਡਲਾਈਨ ਹੈ, US visas of Indian executives revoked over drug trafficking. US embassy did not name those whose visas had been revoked, but said family members would also face consequences. In January, the US charged 2 Indian firms with conspiracy to traffic fentanyl ingredients. ਕੱਲ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਜਿਹੜੇ 23 ਮੁਲਕ ਡਰੱਗ ਪ੍ਰੋਡਿਊਸਰ ਔਰ ਟ੍ਰਾਂਜ਼ਿਟ ਦੇ ਵਿੱਚ ਹੈਲਪ ਕਰਨ ਵਾਲੇ ਨੇ, ਜਿਹੜੀ ਲਿਸਟ ਪ੍ਰੈਜ਼ੀਡੈਂਟ ਟਰੰਪ ਨੇ ਸਟੇਟ ਡਿਪਾਰਟਮੈਂਟ ਨੂੰ ਦਿੱਤੀ ਹੈ, ਉਹਨਾਂ ਦੇ ਵਿੱਚ ਭਾਰਤ ਮਾਤਾ ਵੀ ਸ਼ਾਮਲ ਹੈ। ਹੁਣ ਇਹ ਕੱਲ੍ਹ ਦੀ ਖਬਰ ਸੀ, ਔਰ ਇਸ ਤੋਂ ਪਹਿਲਾਂ ਆਲਰੇਡੀ 2 ਕੰਪਨੀਆਂ, ਇੰਡੀਅਨ ਕੰਪਨੀਆਂ ਦੇ ਉੱਤੇ ਜਿਹੜੀਆਂ ਨੇ ਸੈਂਕਸ਼ਨਸ ਅਮਰੀਕਾ ਨੇ ਲਾਈਆਂ ਕਿ ਵੀ ਉਹ ਫੈਂਟੈਨਲ ਜਿਹੜਾ ਹੈ ਉਹ ਅਮਰੀਕਾ ਦੇ ਵਿੱਚ, ਗੁਜਰਾਤੀ ਨੇ ਦੋਨੋਂ ਹੀ, ਔਰ ਉੱਥੋਂ ਹੀ ਅਡਾਨੀ ਦੀ ਪੋਰਟ ਤੋਂ ਹੀ, ਉੱਥੋਂ ਗੁਜਰਾਤ ਚੋਂ ਹੀ ਉਹ ਆਉਂਦੀ ਹੈ ਫੈਂਟੈਨਲ, ਔਰ ਇੱਥੇ ਜਿਹੜਾ ਉਹ ਨਸ਼ੇ 'ਚ ਜਿਹੜੀਆਂ ਡਰੱਗ ਉਹਦਾ ਇਸਤੇਮਾਲ ਹੁੰਦਾ ਹੈ। ਅੱਛਾ। ਹੁਣ ਕੁਝ ਮਹੀਨੇ ਪਹਿਲਾਂ ਉਹਨਾਂ ਨੂੰ ਕ੍ਰਿਮੀਨਲ ਕੰਸਪੀਰੇਸੀ ਦੇ ਵਿੱਚ ਉਹਨਾਂ ਨੇ 2 ਫਰਮਸ ਨੂੰ ਐਲਾਨਿਆ ਸੀ, ਔਰ ਇਹ ਜਿਹੜੀਆਂ 2 ਇੰਡੀਅਨ ਕੰਪਨੀਆਂ ਨੇ, ਇੱਕ ਰੈਕਸਟਰ ਕੈਮੀਕਲਸ ਹੈ, ਇੱਕ ਐਥੋਸ ਕੈਮੀਕਲ ਹੈ, ਉਹਨਾਂ ਨੂੰ ਕ੍ਰਿਮੀਨਲ ਕੰਸਪੀਰੇਸੀ ਟੂ ਡਿਸਟਰੀਬਿਊਟ ਐਂਡ ਇੰਪੋਰਟ ਫੈਂਟੈਨਲ ਪ੍ਰੀਕਰਸਰ ਕੈਮੀਕਲਸ ਟੂ ਦਾ ਯੂਨਾਈਟਿਡ ਸਟੇਟਸ, ਇਹ ਆਲਰੇਡੀ ਉਹਨਾਂ ਦੇ ਉੱਤੇ ਕੇਸ ਫਾਈਲ ਕੀਤਾ ਹੋਇਆ। ਹੁਣ US ਐਮਬੈਸੀ ਨੇ ਅਗੇਨ 18 ਸਤੰਬਰ ਤਾਂ ਬੜਾ ਅਹਿਮੀਅਤ ਵਾਲਾ ਦਿਨ ਬਣ ਗਿਆ, ਉਹਦੇ 'ਚ ਉਹਨਾਂ ਨੇ ਕਿਹਾ ਕਿ ਇਟ ਹੈਜ਼ ਰਿਵੋਕਡ and denied visas for certain Indian business executives and corporate leadership, accusing them of smuggling ingredients that are used in the illegal production of the drug. ਤੁਸੀਂ ਫੈਂਟੈਨਲ ਸਮਗਲ ਕਰ ਰਹੇ ਹੋ ਅਮਰੀਕਾ 'ਚ, ਜਿਹੜੀ ਯੂਜ਼ ਹੁੰਦੀ ਹੈ ਡਰੱਗ ਦੇ ਵਿੱਚ, ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਇਹ ਐਗਜ਼ੈਕਟਿਵ ਜਿਹੜੇ ਅਧਿਕਾਰੀ ਨੇ ਉਹ ਵੀ, ਤੇ ਉਹਨਾਂ ਦੇ ਫੈਮਿਲੀ ਮੈਂਬਰ ਵੀ, ਉਹਨਾਂ ਸਾਰਿਆਂ ਦੇ ਉੱਤੇ ਜਿਹੜੇ ਉਹਨਾਂ ਨੂੰ ਵੀਜ਼ੇ ਅਮਰੀਕਾ ਦੇ ਜਿਨ੍ਹਾਂ ਕੋਲ ਸੀ ਉਹ ਅਸੀਂ ਰੋਕ ਰਹੇ, ਔਰ ਅਸੀਂ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਵਾਂਟਸ ਟੂ ਕੀਪ ਅਮਰੀਕਨ ਸੇਫ ਫਰਮ ਡੇਂਜਰਸ ਸਿੰਥੈਟਿਕ ਨਾਰਕੋਟਿਕਸ, ਔਰ ਇਹ ਜਿਹੜੇ ਨੇ ਇੰਡੀਆ ਨੇ ਇਹਨੂੰ ਵਧਾਵਾ ਦੇ ਰਹੇ ਨੇ, ਔਰ ਇਸ 'ਚ ਉਹਨਾਂ ਨੇ ਡੀਟੇਲ ਤਾਂ ਨਹੀਂ ਦਿੱਤੀ, ਪਰ ਇਹਨਾਂ 2 ਕੰਪਨੀਆਂ ਦੇ ਜਿਹੜੇ ਨੇ ਇਹ ਕਾਫੀ ਹੋਣਗੇ ਜਿਨ੍ਹਾਂ ਦੇ ਉੱਤੇ ਆਲਰੇਡੀ ਕ੍ਰਿਮੀਨਲ ਕੰਸਪੀਰੇਸੀ ਕੇਸ ਤਾਂ ਹੈ ਹੀ ਨੇ, ਪਰ ਇਹਨਾਂ ਦੇ ਉੱਤੇ ਹੁਣ ਟੱਬਰਾਂ ਦੇ ਉੱਤੇ ਵੀ ਕਿ ਵੀ ਇਹ ਨਹੀਂ ਹੈ ਵੀ ਤੁਹਾਡੇ ਮੁੰਡੇ ਕੁੜੀਆਂ ਇੱਥੇ ਅਮਰੀਕਾ ਦੀਆਂ ਯੂਨੀਵਰਸਿਟੀਆਂ 'ਚ ਪੜ੍ਹਦੇ ਨੇ, ਵੀਜ਼ੇ ਲੈ ਕੇ ਬੈਠੇ, ਸਭ ਬਾਹਰ। ਸੋ ਇਹ ਸ਼ੋਅ ਕਰਦਾ ਵੀ ਮੋਦੀ ਦੇ ਉੱਤੇ ਜਿਹੜੀ ਸਾੜ ਸਤੀ ਆਈ ਹੋਈ ਹੈ, ਉਹ ਰਾਹੂ ਕੇਤੂ ਇਕੱਠੇ ਹੋ ਕੇ ਐਂ ਲੱਗਦਾ ਵੀ ਭੰਗੜਾ ਪਾਉਣ ਲੱਗੇ। ਇੱਕ ਤਾਂ ਸੀ ਨਾ ਵੀ ਹੁਣ ਰਾਹੂ ਕੇਤੂ ਅੱਡ ਹੋ ਗਏ, ਸ਼ਾਇਦ ਜਿਹੜੇ ਸਿਤਾਰੇ ਮੋਦੀ ਦੇ ਗਰਦਸ਼ 'ਚ ਨੇ ਉਹ ਹੁਣ ਚਾਨਣ 'ਚ ਆ ਜਾਣ, ਰੋਸ਼ਨ ਹੋ ਜਾਣ, ਪਰ ਐਂ ਲੱਗਦਾ ਵੀ ਰਾਹੂ ਕੇਤੂ ਟੈਂਗੋ ਕਰ ਰਹੇ ਨੇ, ਉਹਨਾਂ ਨੇ ਜਿਹੜਾ ਉਹ ਭੰਗੜਾ ਪਾਉਣਾ ਸ਼ੁਰੂ ਕੀਤਾ ਹੋਇਆ। ਲੇਕਿਨ ਅਲਟੀਮੇਟਲੀ ਜਿਹੜਾ ਕਰ ਬੁਰਾ ਹੋ ਬੁਰਾ, ਬਿਲਕੁਲ ਅੰਤ ਬੁਰੇ ਕਾ ਬੁਰਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।